अस्सलाम वालेकुम लो जी तुसीं देख रहे पंजाबी चैनल ਤੁਹਾਡੇ ਸਾਰਿਆਂ ਦਾ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਅਗਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ ਲੋ ਜੀ ਲਾਹੌਰ ਦਾ ਪਾਵਾ ਵੜ ਗਿਆ ਸ਼ਰੀਫਾਂ ਦੇ ਵਿੱਚ ਹਾਂ ਨਹੀਂ ਮਜ਼ਾਕ ਨਹੀਂ ਕਰ ਰਿਹਾ ਉਹ ਮੰਜੀ ਦਾ ਪਾਵਾ ਨਹੀਂ ਮੈਂ ਗਿਆ ਕਿਤੇ ਮਾਰ ਲਿਆ ਤੁਸੀਂ ਸ਼ਰੀਫਾਂ ਨੂੰ ਬੇੜੇ ਉਹਨਾਂ ਦੇ ਅੱਗੇ ਗਰਕ ਹੋਏ ਪਏ ਨੇ ਆ ਤੇ ਉਹਨਾਂ ਦੇ ਆਵਾਮ ਨੇ ਉਹਨਾਂ ਨੇ ਬੇੜੇ ਗਰਕ ਕੀਤੇ ਨੇ ਤੇ ਪੁਰਾਣੇ ਜਿਹੜੇ ਨੂਨ ਲੀਗੀ ਨੇ ਨਾ ਬਾਬੇ ਖੁੰਗ ਹਾਂ ਉਹ ਵੀ ਡੰਡੇ ਸੋਟੇ ਲੈ ਕੇ ਬਾਹਰ ਆ ਗਏ ਨੇ ਕਿ ਇਹਨਾਂ ਦੀ ਐਸੀ ਦੀ ਤੈਸੀ ਇਹਨਾਂ ਨੂੰ ਲੰਮਿਆਂ ਪਾਓ ਇਹਨਾਂ ਨੂੰ ਬਗੈਰਤਾਂ ਨੂੰ ਚੋਰਾਂ ਨੂੰ ਲੁੱਟ ਮਾਰ ਕਰਕੇ ਲੈ ਜਾਂਦੇ ਨੇ ਤੇ ਫਿਰ ਆ ਜਾਂਦੇ ਨੇ ਤੇ ਫਿਰ ਆ ਕੇ ਵੱਡੇ ਜਿਹੜਾ ਨਾ ਦਾਅਵੇ ਕਰਦੇ ਨੇ ਕਿ ਲੋ ਜੀ 24 ਘੰਟੇ ਬਿਜਲੀ ਵੀ ਆਏਗੀ ਤੇ 200 ਯੂਨਿਟ ਫ੍ਰੀ ਤੇ ਫਲਾਣਾ ਟਿੰਗੜਾ ਹਾਂਜੀ ਉਹ ਜਿਹੜਾ ਲਾਹੌਰ ਦਾ ਪਾਵਾ ਉਹ ਅਖਤਰ ਲਾਵਾ ਹਾਂਜੀ ਉਹਨੇ ਅੱਜ ਆਪਣਾ ਪਾਵਾ ਡੋਨੇਟ ਕਰ ਦਿੱਤਾ ਹਾਂ ਲੋਕੀ ਬੱਲੇ ਡੋਨੇਟ ਕਰਦੇ ਨੇ ਉਹਨੇ ਆਪਣਾ ਪਾਵਾ ਡੋਨੇਟ ਕਰਤਾ ਹਾਂ ਮੀਆਂ ਸਾਹਿਬ ਨੂੰ ਉਹ ਬੜਾ ਉਹਦੇ ਬੇੜੇ ਗਰਕ ਹੋਏ ਪਏ ਨੇ ਉਹ ਕੀ ਕਹਿ ਰਿਹਾ ਜ਼ਰਾ ਸੁਣੋ पाकिस्तानियों जुल्म दी इंतहा हो गई है 15 घंटे हो गए ने पत्ती गई है साडी है बच्चे बिलबुला रहे ने मेहमान आए ने है घरों चो मंजियां कट के गलियां जडाइयां ने ये कोई साडी जिंदगी है बंजारा ऐसी बन गया हुकूमतां कहंदे दुध दी नहरां विछा दित्तियां ने कोई उमर फरूक दी हुकूमत कर रहा है तो कोई जालमां दी हुकूमत कर रहा है जे तुसी बिल नहीं माफ करने है आन के स्टेज ते झूठ बोलते हो ते फायदा की साडी बत्ती ते लियाओ बिल लवो कसम खुदा दी 42,500 आया तारिया लेकिन साडा हक नहीं या सानू उंजी मार दिओ एटम बम ते तुसी किते चलाना नहीं ते साडे ते निक्का जिहा चला के खत्म करो ते याशियां करो है 1.5 मरले च असी रहने आ 2 मरले च ਹੋ ਰਿਹਾ ਜੇ ਬੇੜੇ ਗਰਕ ਕਰਕੇ ਰੱਖ ਦਿੱਤੇ ਹਾਂਜੀ ਉਹ ਇੰਨਾ ਵਿਚਾਰਾ ਉਹਦੇ ਬੇੜੇ ਗਰਕ ਹੋਏ ਨੇ ਤੁਸੀਂ ਦੇਖ ਤੁਹਾਨੂੰ ਸਮਝ ਆ ਰਹੀ ਹੋਣੀ ਹੈ ਕਿ ਬਜ਼ੁਰਗ ਆਦਮੀ ਵਿਚਾਰਾ ਉਹ ਕਹਿੰਦਾ ਮੈਂ ਦੇ ਵੀ ਸਕਦਾ ਮੈਂ ਬਿਜਲੀ ਦਾ ਬਿੱਲ ਮੈਂ ਦਿੱਤਾ ਵੀ ਪਹਿਲੇ ਹਾਂ ਉਹ ਕਮ ਸੇ ਕਮ ਬੱਤੀ ਤੇ ਭੇਜੋ ਹਾਂ 20 ਘੰਟੇ ਦੀ ਲੋਡ ਸ਼ੈਡਿੰਗ ਕਰਨ ਦੇ ਮਰੇ ਔਰ ਬਿੱਲ ਆਉਣਾ ਹੀ ਇਹ ਕੀ ਬਕਵਾਸ ਹੈ ਹਾਂ ਵਿਚਾਰਾ ਤੰਗ ਆਇਆ ਉਹਨੇ ਆ ਕੇ ਫਰਿਆਦ ਕੀਤੀ ਪਾਵਾ ਉਹਨੇ ਆਪਣਾ ਪੈਕ ਕੀਤਾ ਤੇ ਉਹਨੇ ਮੀਆਂ ਸਾਹਿਬ ਨੂੰ ਪਹੁੰਚਾਤਾ ਮੀਆਂ ਸਾਹਿਬ ਨੂੰ ਦੱਸਿਆ ਗਿਆ ਕਿ ਮੀਆਂ ਸਾਹਿਬ ਉਹ ਅਖਤਰ ਲਾਵਾ ਨਹੀਂ ਜਿਹੜਾ ਉਹਨੇ ਭੇਜਿਆ ਤੁਹਾਡੇ ਵਾਸਤੇ ਪਾਵਾ ਤੇ ਮੀਆਂ ਸਾਹਿਬ ਸਮਝੇ ਪਤਾ ਨਹੀਂ ਉਹ ਫੱਜੇ ਨੇ ਭੇਜਿਆ ਹਾਂ ਮੀਆਂ ਸਾਹਿਬ ਬੜਾ ਸ਼ੌਕ ਹੈ ਨਾ ਫੱਜੇ ਦੇ ਪਾਵੇ ਤੇ ਉਹ ਕਿਉਂਕਿ ਪੁਰਾਣਾ ਮੀਆਂ ਸਾਹਿਬ ਦਾ ਆਬਾਓ ਜਦਾਦ ਦਾ ਇਲਾਕਾ ਹਾਂ ਮੀਆਂ ਸਾਹਿਬ ਦਾ ਮਸ਼ੀਨਾਂ ਵੀ ਮੀਆਂ ਸਾਹਿਬ ਦੀਆਂ ਚੱਲਦੀਆਂ ਨੇ ਇੱਥੇ ਹਾਂ ਕਾਰੋਬਾਰ ਪੁਰਾਣਾ ਹਾਂ ਹੁਣ ਤੇ ਖੇਸ ਵਾਰ ਮਿੱਟੀ ਉੱਡਦੀ ਹੈ ਇੱਥੇ ਹਾਂ ਲੇਕਿਨ ਕਿਸੇ ਦੌਰ ਦੇ ਵਿੱਚ ਮੀਆਂ ਸਾਹਿਬ ਦਾ ਬੜਾ ਕੰਮ ਸੀ ਉੱਥੇ ਮੀਆਂ ਸਾਹਿਬ ਤਿਆਰ ਸ਼ਿਆਰ ਹੋ ਕੇ ਉੱਥੇ ਬਾਹਰ ਖੜੇ ਹੁੰਦੇ ਸੀ ਕੰਮ ਤੇ ਹੁੰਦੇ ਸੀ ਜੱਦੀ ਪੁਸ਼ਤੀ ਕੰਮ ਮੀਆਂ ਸਾਹਿਬ ਸਮਝੇ ਕਿ ਵੀ ਉਹ ਫੱਜੇ ਨੇ ਭੇਜੇ ਨੇ ਪਾਵੇ ਤੇ ਮੀਆਂ ਸਾਹਿਬ ਕਹਿੰਦੇ ਵੀ ਨਾਲ ਵੀ ਲਿਆ ਫਿਰ ਰੋਗ ਨਹੀਂ ਹਾਂ ਉਹਨੇ ਦੱਸਿਆ ਕਿ ਮੀਆਂ ਸਾਹਿਬ ਇਹ ਖਾਣ ਵਾਲਾ ਪਾਵਾ ਨਹੀਂ ਗਾ ਲੈਣ ਵਾਲਾ ਪਾਵਾ ਹਾਂ ਜਿਹੜਾ ਉਹਨੇ ਦਿੱਤਾ ਤੁਸੀਂ ਲੈ ਲਵੋ ਪਹਿਲੇ ਤੁਹਾਡੇ ਘਰ ਕੋਲ ਹਾਂ ਇੱਕ ਵੈਸੇ ਮੀਆਂ ਸਾਹਿਬ ਨੂੰ ਦਾਤ ਦੇਣੀ ਚਾਹੀਦੀ ਹੈ ਇੱਕ ਬੜੀ ਬਣਦੀ ਹੈ ਕਿ ਮੀਆਂ ਸਾਹਿਬ ਦਾ ਜਿਹੜਾ ਸ਼ਿਕਾਰ ਮੀਆਂ ਸਾਹਿਬ ਕਰਦੇ ਨੇ ਨਾ ਹਾਂ ਇਕਤਦਾਰ ਦੇ ਵਿੱਚ ਆਉਣ ਵਾਸਤੇ ਉਹ ਹਰ ਵਾਰੀ ਨਾਕਾਮ ਹੋਇਆ ਹਾਂ ਬੇੜੇ ਗਰਕ ਹੋਏ ਨੇ ਐਤਕੀ ਮੀਆਂ ਸਾਹਿਬ ਨੇ ਬੜੀ ਚੰਗੀ ਡੀਲ ਕੀਤੀ ਹੈ ਹਾਂ ਸਮਝ ਗਏ ਨਾ ਤੁਸੀਂ ਮੀਆਂ ਸਾਹਿਬ ਹਰ ਵਾਰੀ ਕੋਸ਼ਿਸ਼ ਕਰਦੇ ਇੱਕ ਚੰਗਾ ਜਿਹਾ ਮੁਲਾਜ਼ਮ ਰੱਖਣ ਦੀ ਹਾਂ ਉਹ ਮੁਲਾਜ਼ਮ ਮੀਆਂ ਸਾਹਿਬ ਨੂੰ ਪਾਵਾ ਦੇ ਕੇ ਨਿਕਲ ਜਾਂਦਾ ਹਾਂ ਬਸ ਠੀਕ ਕਰਦੇ ਲੇਕਿਨ ਐਤਕੀ ਮੀਆਂ ਸਾਹਿਬ ਦਾ ਐਕਸਪੀਰੀਅੰਸ ਵੀ ਬੜਾ ਸੀ ਔਰ ਮੀਆਂ ਸਾਹਿਬ ਨੇ ਫਸਿਆ ਸੀ ਮੁਲਾਜ਼ਮ ਇੱਕ ਮੀਆਂ ਸਾਹਿਬ ਨੇ ਮੁਲਾਜ਼ਮ ਰੱਖ ਲਿਆ ਹਾਂ ਮੀਆਂ ਸਾਹਿਬ ਕਹਿੰਦੇ ਲੈ ਵੀ ਇਹ ਮੁਲਾਜ਼ਮ ਜਿਹੜਾ ਨਾ ਉਹ ਇਹ ਮੈਨੂੰ ਸਾਰੀ ਅਗਲੇ ਪਿਛਲੇ ਸਾਰੇ ਧੋਣੇ ਧੋ ਦੇਗਾ ਉਹੀ ਗੱਲ ਹੋਈ ਮੀਆਂ ਸਾਹਿਬ ਨੇ ਮੁਲਾਜ਼ਮ ਰੱਖਿਆ ਹਾਂ ਤੇ ਉਹ ਰੱਖਦੇ ਉਹਨੇ ਉਡਾ ਕੇ ਰੱਖਦੇ ਬੇੜੇ ਗਰਕ ਕਰਕੇ ਰੱਖਦੇ ਉਹਨੇ ਮੀਆਂ ਸਾਹਿਬ ਨੂੰ ਲੈ ਕੇ ਆਇਆ ਜਨਾਬ ਹਾਂ ਹੁਣ ਪਤਾ ਨਹੀਂ ਮੈਨੂੰ ਨਹੀਂ ਪਤਾ ਕਿਹੜਾ ਮੁਲਾਜ਼ਮ ਹੈ ਕੌਣ ਹੈ ਇਹ ਮੈਂ ਬਾਬਾ ਜੀ ਮੈਨੂੰ ਦੱਸਿਆ ਹੋਏਗਾ ਕੋਈ ਚੌਕੀਦਾਰ ਹੋਏਗਾ ਕੋਈ ਹਾਂ ਜਾਂ ਕੋਈ ਖਾਨਸਾਮਾ ਵੀ ਹੋ ਸਕਦਾ ਐਸੀ ਗੱਲ ਕੋਈ ਮਾਲੀ ਵੀ ਹੋ ਸਕਦਾ ਹਾਂ ਤੇ ਉਹ ਮੀਆਂ ਸਾਹਿਬ ਨੇ ਮੁਲਾਜ਼ਮ ਰੱਖਿਆ ਬੜੀ ਅੱਛੀ ਡੀਲ ਮਾਰੀ ਮੀਆਂ ਸਾਹਿਬ ਨੇ ਔਰ ਮੀਆਂ ਸਾਹਿਬ ਇਕਤਦਾਰ ਵਿੱਚ ਤੇ ਆ ਗਏ ਇਕਤਦਾਰ 'ਚ ਆ ਕੇ ਮੀਆਂ ਸਾਹਿਬ ਨੇ ਉਂਝ ਹੀ ਪਾਕਿਸਤਾਨ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਜਿੰਜ ਪਹਿਲੇ ਕਰਦੇ ਸੀ ਹਾਂ ਮੀਆਂ ਸਾਹਿਬ ਦੀ ਆਦਤ ਨਹੀਂ ਬਦਲ ਸਕਦੀ ਹਾਂ ਉਹ ਜਿਹੜੇ ਚੋਰ ਨੇ ਸ਼ਿਵਰ ਤੋਂ ਲੋਹਾ ਵੇਚਣ ਵਾਲੇ ਉਹ ਅੱਜ ਵੀ ਚੋਰ ਨੇ ਅੱਜ ਪਾਕਿਸਤਾਨ ਵੇਚ ਰਹੇ ਨੇ ਜਗ੍ਹਾ ਜਗ੍ਹਾ ਜਾ ਕੇ ਮੀਆਂ ਸਾਹਿਬ ਐਲਾਨ ਕਰਕੇ ਆਏ ਨੇ ਕਿ ਇੱਥੇ ਵੀ ਏਅਰਪੋਰਟ ਬਣਾ ਦੇਣਾ ਉੱਥੇ ਵੀ ਲੋ ਤੁਹਾਨੂੰ ਵੀ ਏਅਰਪੋਰਟ ਤੁਹਾਡੇ ਤੇ ਨਿਸ਼ਾਵਰ ਏਅਰਪੋਰਟ
ਹਾਂ ਕਰਾਚੀ ਦਾ 에어ਪੋਰਟ ਵੇਚ ਦਿੱਤਾ ਉਹਨਾਂ ਨੇ ਇਕਤਦਾਰ ਚਾਹੁੰਦੇ ਹੀ। ਹਾਂ ਉਹ ਲਾਹੌਰ ਵੇਚਣ ਲੱਗੇ ਨੇ। ਇਹਨਾਂ ਨੇ ਸਾਰਾ ਪਾਕਿਸਤਾਨ ਵੇਚ ਵੂਚ ਕੇ ਤੇ ਨਿਕਲ ਜਾਣਾ ਕਿੱਕ ਬੈਕਸ ਪੈਸੇ ਪੂਏ ਲੈ ਕੇ। ਹਾਂ ਬੈਠੇ ਰਹਿਣਾ। ਖੈਰ ਤੁਹਾਨੂੰ ਕੀ ਤੇ ਉਸ ਮੁਲਾਜ਼ਮ ਨੂੰ ਕੀ, ਉਹਨੇ ਵੀ ਆਪਣੀ ਨੌਕਰੀ ਕਰ ਰਿਹਾ। ਹਾਂ ਉਹਨੂੰ ਆਪਣੀ ਨੌਕਰੀ ਨਾਲ ਪਿਆਰ ਹੈ, ਮੀਆਂ ਸਾਹਿਬ ਨੂੰ ਆਪਣਾ ਮਾਲ ਪਾਣੀ ਤੇ ਇਕਤਦਾਰ ਨਾਲ ਪਿਆਰ ਹੈ। ਤੇ ਦੋਨੇ ਜਣੇ ਖੁੱਲ ਖੇਲ ਕੇ ਕਰ ਪਾਕਿਸਤਾਨ ਡੁੱਬ ਰਿਹਾ, ਬੇੜੇ ਗਰਕ ਹੋ ਗਏ ਨੇ ਪਾਕਿਸਤਾਨ ਦੇ। ਬਹਰਹਾਲ ਹੈ ਵੈਲਡਨ ਮੀਆਂ ਸਾਹਿਬ ਬਹੁਤ ਅੱਛੀ ਡੀਲ ਮਾਰੀ। ਇਹ ਡੀਲ ਤੇ ਤੁਸੀਂ ਬੜੀ ਅੱਛੀ ਮਾਰ ਲਈ ਹੈ, ਲੇਕਿਨ ਤੁਹਾਡੇ ਜਿਹੜੇ ਬੇੜੇ ਗਰਕ ਹੋਏ ਨੇ ਨਾ ਆਵਾਮ ਦੇ ਵਿੱਚ, ਹਾਂ ਤੁਸੀਂ ਮੂੰਹ ਦਿਖਾਉਣ ਜੋਗੇ ਨਹੀਂ ਗਏ। ਹਾਂ ਮੂੰਹ ਕੀ ਤੁਸੀਂ ਢੂਈ ਵੀ ਦਿਖਾਉਣ ਜੋਗੇ ਨਹੀਂ ਗਏ। ਪਹਿਲੇ ਤਾਂ ਢੂਈ ਦਿਖਾ ਕੇ ਨਿਕਲ ਜਾਂਦੇ ਸੀ ਨਾ ਕਤਰ। ਹਾਂ ਕਤਰ ਤੋਂ ਯਾਦ ਆਇਆ ਉਹ ਨਹੀਂ ਜਿਹੜੀ ਮਾਈ ਤੰਦੂਰ ਵਾਲੀ, ਉਹ ਮਾਈ ਜਰਨੈਲੀ ਟਿੱਕਿਆਂ ਵਾਲੀ, ਮਾਈ ਕਤਰੀ ਕਬਾਬਾਂ ਵਾਲੀ, ਮਾਈ ਗੰਦੀਆਂ ਫਿਲਮਾਂ ਵਾਲੀ। ਹਾਂ ਉਹਦੀ ਤਸਵੀਰ ਬੜੀ ਚੱਲ ਰਹੀ ਹੈ। ਹਾਂ ਤੇ ਉਹ ਤਸਵੀਰ ਦੇ ਵਿੱਚ ਜਿਹੜੀ ਨਾ ਉਹ ਸੈल्फी ਲਈ है ਉਹਨੇ। ਉਹ सेल्फी लेके कह रही है कि ये मैं हूँ गंदी फिल्में बनाने वाली और पीछे मेरे अंकल हैं गंदी फिल्में देखने वाले। क्या जोड़ा लंबे अभी ਉਹ ਬੱਲੇ ਬੱਲੇ ਵੀ ਇਹੋ ਜਿਹੀ ਸੈਲਫੀ ਕਿਤਨੀ ਹੋ ਸਕਦੀ। ਬਾਕੀ ਗੌਰ ਕਰੋ ਨਾ। ਹਾਂ ਇੱਕ ਬਣਾਉਂਦੀ ਹੈ ਦੂਜਾ ਵੇਖਦਾ, ਉਹ ਦੋਵੇਂ ਫੜੇ ਗਏ। ਹਾਏ ਹਾਏ ਅੰਕਲ ਵੀ ਫੜਿਆ ਗਿਆ ਵੀ ਉਹ ਜਿਹਾ ਬਗੈਰਤ ਦਾ ਅੰਕਲ। ਹਾਂ ਮੌਲਾ ਲਵੇ ਇਹਨਾਂ ਨੂੰ, ਜਿਹੜੇ ਇਹਨਾਂ ਦੇ ਗਰਕ ਹੋਣ। ਹਾਂ ਡਿਪਟੀ ਸਾਡੇ ਗੱਲ ਕੀ ਪਾ ਗਿਆ, ਤੁਸੀਂ ਅੰਦਾਜ਼ਾ ਕਰ ਲਓ ਕਿ ਕੀ ਹੋ ਰਿਹਾ। ਔਰ ਦੂਜੀ ਖਬਰ ਦੰਦੇ ਜਾਂ ਉਹ ਨਹੀਂ ਜਿਹੜਾ ਦੱਲਾ, ਉਹਨੇ ਨਵਾਂ ਗਾਣਾ ਕੱਢ ਦਿੱਤਾ ਹੈ। ਹਾਂ ਉਹ ਐਸਾ ਕਿਸੇ ਖੋਤੀ ਦਾ ਬੱਚਾ ਨਾ, ਯਕੀਨ ਕਰੋ। ਹਾਂ ਹੁਣ ਕਹਿ ਰਿਹਾ ਕਿ ਇਹ ਜਿਹੜਾ ਦੱਲੇ ਨੂੰ ਦੱਲਾ ਨਾ ਮੱਲੇ ਉਹ ਆਪ ਹੀ ਦੱਲਾ। ਐਡਾ ਬਗੈਰਤ ਯਾਰ ਮੈਨੂੰ ਸਮਝ ਨਹੀਂ ਆਉਂਦੀ। ਇਹੋ ਜਿਹੇ ਚੱਪੜ ਕਨਾਤੀਏ, ਇਹੋ ਜਿਹੇ ਦੱਲੇ ਦਗੜ ਦੱਲੇ ਬਗੈਰਤ ਇਹ ਕਿਉਂ ਸਾਡੇ ਮੁਆਸ਼ਰੇ ਦੇ ਵਿੱਚ ਫਿਰ ਰਹੇ ਨੇ, ਬਜਾਏ ਕਿ ਇਹਨਾਂ ਨੂੰ ਫੜੋ, ਇਹਨਾਂ ਦਾ ਹਿਸਾਬ ਕਰੋ। ਇਹ ਬਗੈਰਤ ਜਿਹੜਾ ਕੋਈ ਕੌਮ ਦੀਆਂ ਮਾਵਾਂ ਭੈਣਾਂ ਧੀਆਂ ਦੇ ਬਾਰੇ 'ਚ ਐਸੀ ਬਕਵਾਸ ਕਰਦਾ ਪਿਆ, ਐਸੀ ਜ਼ਲਾਲਤ ਇਹਨੇ ਇਖਤਿਆਰ ਕੀਤੀ ਔਰ ਗਾ ਕੇ ਜ਼ਲਾਲਤ ਕਰਦਾ। ਇੱਕ ਤੇ ਉਹ ਨਾ ਚਾਹਤ ਫਤਿਹ ਅਲੀ, ਨਹੀਂ ਉਹ ਤੇ ਵਿਚਾਰਾ ਹਾਂ ਮਾਸੂਮ ਆਦਮੀ ਹੈ। ਇਹ ਬਹੁਤ ਵੱਡਾ ਦਗੜ ਦੱਲਾ ਹਰਾਮ ਦਾ। ਇਹਨੇ ਮੈਂ ਸੁਣਾ ਵੀ ਨਹੀਂ ਸਕਦਾ। ਇੰਨਾ ਗੰਦ, ਇੰਨਾ ਫਿਲਤ ਹੈ ਔਰ ਇੰਨੀ ਬਗੈਰਤੀ ਹੈ ਔਰ ਕੋਈ ਨਹੀਂ ਫੜਨ ਵਾਲਾ ਇਹਨੂੰ। ਹਾਂ ਨਾ ਇਹਨੂੰ ਕੋਈ ਡਾਲਾ ਚੁੱਕਦਾ, ਨਾ ਇਹਦੇ 'ਤੇ ਕੋਈ ਪਰਚਾ ਹੁੰਦਾ। ਹਾਂ ਮੈਨੂੰ ਲੱਗਦਾ ਹੈ ਉਹਨਾਂ ਦਾ ਹੀ ਬੰਦਾ। ਹਾਂ ਵਾਹਿਆਤੀ ਫੈਲਾ ਰਿਹਾ ਬਗੈਰਤ। ਹੁਣ ਕਹਿ ਰਿਹਾ ਕਿ ਜੀ ਉਹ ਯਕੀਨ ਕਰੋ ਮੇਰਾ ਦਿਲ ਹੀ ਨਹੀਂ ਕਰਦਾ ਕਿ ਮੈਂ ਦੱਸਾਂ ਕਿ ਇਹਨੇ ਕੀ ਬਕਵਾਸ ਕੀਤੀ ਹੈ। ਤੁਸੀਂ ਤੁਹਾਨੂੰ ਪਤਾ ਲੱਗ ਗਿਆ ਹੋਣਾ, ਮੈਂ ਦੇਖ ਸੁਣ ਲਿਆ ਹੋਣਾ ਤੁਸੀਂ ਕਿ ਐਸਾ ਵਾਹਿਆਤ ਹੈ ਕਿ ਬੱਚਿਆਂ ਦੇ ਬਾਰੇ ਜਿਹੜੇ ਸਕੂਲ ਜਾਂਦੇ ਨੇ ਉਹਨਾਂ ਕਿ ਬੱਚਿਆਂ ਨੂੰ ਸਕੂਲ ਨਾ ਭੇਜੋ। ਹਾਂ ਉੱਥੇ ਤੇ ਪਤਾ ਨਹੀਂ ਉਹ ਇਹੋ ਜਿਹੇ ਗੰਦੇ ਅਲਫਾਜ਼ ਨੇ ਯੂਜ਼ ਕਰਨੇ। ਯਕੀਨ ਕਰੋ ਕਿ ਇਸ ਬੰਦੇ ਨੂੰ ਨਾ ਹਾਂ ਉਹ ਚੌਂਕ 'ਤੇ ਜਾ ਕੇ ਟਿਕੀ 'ਤੇ ਬੰਨ੍ਹ ਦੇਣਾ ਚਾਹੀਦਾ ਇਹਨੂੰ, ਅਤੇ ਆਉਂਦਾ ਜਾਂਦਾ ਇਹਨੂੰ ਛਿੱਤਰ ਪਹਿਲੇ ਬਗੈਰਤ ਨੂੰ, ਇਸ ਵੱਡੇ ਦੱਲੇ ਨੂੰ। ਹਾਂਜੀ ਇਹ ਤਾਂ ਗੱਲ ਹੋ ਗਈ। ਦੂਜੀ ਖਬਰ ਮੈਂ ਤੁਹਾਨੂੰ ਦੇ ਦਿਆਂ ਜਨਾਬ ਕਿ ਸ਼ਾਹਿਦ ਅਫਰੀਦੀ ਐਜ਼ ਯੂਜੂਅਲ ਫਿਰ 0 ਤੇ ਆਊਟ ਹੋ ਗਿਆ। मैंने यूं ही कह दिया वो चबल है, मैंने यूं ही कह दिया वो चबल है और फिर साबित हुआ वो चबल है। ਰੱਖ ਮਲੰਗੀ ਉਹਨੇ ਆਪਣਾ ਜਿਹੜਾ ਨਾਮ ਸੀ ਆਜ਼ਾਦ ਸੀ ਉਹ ਬਰਕਰਾਰ ਰੱਖਿਆ। ਹਾਲਾਂਕਿ ਪਤਾ ਨਹੀਂ ਕਿਹੜਾ ਐ ਨਹੀਂ ਕੋਈ ਟਰੋਫੀ ਸੀ ਉਹਦੇ 'ਚ ਖੇਲ ਰਿਹਾ ਤੇ ਆਂਦੇ ਹੀ ਗਿਆ, ਉੱਡਿਆ ਤੇ ਉੱਡ ਕੇ ਵਾਪਸ ਇੰਝ ਗਿਆ ਬਗੈਰਤ ਦਾ ਬੱਚਾ ਜਿਵੇਂ ਪਤਾ ਨਹੀਂ 100 ਸਕੋਰ ਕਰਕੇ ਗਿਆ, ਸੈਂਚੁਰੀ ਬਣਾ ਕੇ ਗਿਆ। ਹਾਂ ਤੇ ਇਹਨੂੰ ਕਿਸੇ ਨੇ ਪੁੱਛਿਆ, ਖਬਰ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਕਿ ਬਈ ਇਹ ਤੂੰ 0 ਤੇ ਕਹਿੰਦਾ ਮੈਂ ਲੋਕਾਂ ਨੂੰ ਸਾੜਨ ਲੱਗਾ। ਮੈਂ ਸਾਰੇ ਕਹਿੰਦੇ 0 ਲਫੜ, ਮੈਂ ਅੱਜ ਵੀ 0 ਤੇ ਆਊਟ ਹੋ ਰਿਹਾ। ਆ ਜਾ ਦਗੜ ਦੱਲਿਆ ਪਹਿਲੇ ਵੀ। ਹਾਂ ਆਂਡਾ ਹੁਣ ਵੀ ਆਂਡਾ ਹੀ ਰਿਹਾ ਤੂੰ ਬਗੈਰਤਾ। ਔਰ ਆਖਿਰ ਚੱਲ ਮੈਂ ਜਾਂਦੇ ਇੱਕ ਹੋਰ ਵੀਡੀਓ ਦਿਖਾ ਦੇਵਾਂ। ਇਹ ਜਿਹੜੇ ਬਿੱਲਾਂ ਦਾ ਇਹਨਾਂ ਨੇ ਮਾਰ ਮਾਰੀ ਹੈ ਬਗੈਰਤਾ ਨੇ, ਸਾਡੇ ਐਸੀ ਤੈਸੀ ਫੇਰੀ ਪਈ ਹੈ। ਇਹ ਵੇਖ ਲਓ ਕੀ ਹੋ ਰਿਹਾ। ਲੋਕੀ ਸੋਸ਼ਲ ਮੀਡੀਆ ਤੇ ਇਹਨਾਂ ਤੋਂ ਜਲੂਸ ਕੱਢਣ ਦੇ ਨੇ। ਇਹ ਜ਼ਰਾ ਚੈੱਕ ਕਰੋ ਟਿਕਟੌਕ। सर जी मेरा बिल कम आया, इसे ज्यादा कर दे। मैं कैसे ज्यादा कर दूं यार? 50,000 ਦੇ ਤੇਰਾ ਬਿੱਲ ਹੋਰ ਕਿੰਨਾ ਕਰ ਦਈਏ? सर जी ਇਹਨੂੰ ਲੱਖ ਕਰ ਦੋ, ਅਸੀਂ ਕਿਹੜਾ ਇਤਜਾਜ ਕਰਨਾ, ਤੁਸੀਂ ਕਰ ਦੋ ਲੱਖ। ਪਰ ਤੂੰ ਲੱਖ ਕਿਉਂ ਕਰਾਉਣਾ ਚਾਹਨਾ? ਸਰ ਜੀ ਮੈਂ ਚਾਹਨਾ ਮੈਨੂੰ ਬਿਜਲੀ ਨਾ ਸਸਤੀ ਲੱਗੇ। ਉਹ ਕਿਵੇਂ ਸਸਤੀ ਲੱਗੇਗੀ? ਤੁਸੀਂ ਇਸ ਮਹੀਨੇ ਕਰੋ ਨਾ ਮੇਰਾ ਲੱਖ, ਅਗਲੇ ਮਹੀਨੇ 90 ਆ ਜਾਵੇ, ਉਸ ਤੋਂ ਅਗਲੇ ਮਹੀਨੇ 80 ਆ ਜਾਵੇ, ਮੈਨੂੰ ਲੱਗੇਗਾ ਬਿਜਲੀ ਸਸਤੀ ਹੋ ਗਈ। ਤੂੰ ਪਾਗਲ ਤੇ ਨਹੀਂ ਹੋ ਗਿਆ? ਉਹ ਸਰ ਜੀ ਵੇਖੋ ਨਾ ਬਿਜਲੀ ਦੀ ਲੋਡ ਸ਼ੈਡਿੰਗ 22 ਘੰਟੇ ਤੱਕ ਗਈ। ਉਸ ਤੋਂ ਬਾਅਦ ਜਦੋਂ 12 ਘੰਟੇ ਵੀ ਹੁੰਦੀ ਸੀ ਤਾਂ ਸਾਨੂੰ ਘੱਟ ਲੱਗਦੀ ਸੀ। ਇਸੇ ਤਰ੍ਹਾਂ ਹੀ ਪੈਟਰੋਲ 150 ਦਾ ਸੀਗਾ 300 ਤੇ ਗਿਆ,
300 ਤੋਂ ਹੁਣ 260 ਤੇ ਆਇਆ ਸਾਨੂੰ ਘੱਟ ਲੱਗਦਾ। ਇਸ ਲਈ ਅਸੀਂ ਚਾਹੁੰਦੇ ਕਿ ਸਾਨੂੰ ਮਹਿੰਗਾਈ ਘੱਟ ਫੀਲ ਹੋਵੇ। ਪਤਾ ਨਹੀਂ ਕਿਹੜਾ ਬਾਗੜ ਮੇਰੇ ਮੱਥੇ ਲੱਗ ਗਿਆ। ਉਹ ਮੁੰਡੇ ਨੂੰ ਬਾਹਰ ਕੱਢ। ਤੁਹਾਨੂੰ ਕੀੜੇ ਪੈਣ ਓਏ ਓਏ ਹੁਕਮਰਾਨਾਂ ਤੇ ਇਹਨਾਂ ਦੇ ਹੈਂਡਲੋ ਉਹ ਤੁਹਾਨੂੰ ਮਾਲਾ ਨਵੇਂ ਓਏ। ਹਾਂ ਬਾਬਾ ਜੀ ਕਹਿੰਦੇ ਇਹਨਾਂ ਨੂੰ ਡਿਪਟੀ ਲੈ ਜਾਵੇ ਕਿਤੇ ਗੱਲੇ ਚ ਪਾ ਕੇ ਲੱਗੀ ਸਮਝ।